ਵੈਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ ਪਹਿਲੀ ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫ੍ਰੈਸਨੋ, ਲਖਬੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ। ਟ੍ਰੀਅਸ ਟਰੱਕਿੰਗ ਫ੍ਰੈਜ਼ਨੋ, ਜਿਨ੍ਹਾਂ ਨੂੰ ਸੋਲੋ ਤੇ ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ ਫ੍ਰੈਜ਼ਨੋ ਦੇ ਵਿੱਚ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਇੱਕ ਅਨਾਉਂਸਮੈਂਟ ਕਰ ਦਈਏ। ਜਿੰਨੇ ਵੀ ਸਰੋਤੇ ਸਾਡੇ ਬੇ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ, ਬੇ ਏਰੀਏ 'ਚ ਪਹਿਲਾਂ ਕਾਰਾਂ 'ਚ ਰੇਡੀਓ ਨਹੀਂ ਸੁਣ ਸਕਦੇ ਸੀ। ਹੁਣ ਤੁਸੀਂ ਜਿਨ੍ਹਾਂ ਦੇ ਕੋਲ ਵੀ 2015 ਤੋਂ ਲੈ ਕੇ ਹੁਣ ਤੱਕ ਨਵੀਆਂ ਕਾਰਾਂ, ਉਹਨਾਂ 'ਚ ਤੁਸੀਂ 98.5 FM ਡਾਇਲ ਕਰਕੇ ਉਹਦਾ ਜਿਹੜਾ HD ਚੈਨਲ 3 ਆ, ਉਹਦੇ 'ਚ ਤੁਸੀਂ ਪੂਰੇ ਬੇ ਏਰੀਏ ਦੇ ਵਿੱਚ ਕਾਰਾਂ 'ਚ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਸਕਦੇ ਹੋ। ਬਿਲਕੁਲ ਜੀ, HD ਚੈਨਲ ਪੰਜਾਬੀ ਰੇਡੀਓ USA ਦੇ ਦੁਆਰਾ ਜਿਹੜਾ ਉਹ ਸ਼ੁਰੂ ਕੀਤਾ ਗਿਆ। ਬੜੇ ਚਿਰ ਤੋਂ ਜਿਹੜੀ ਇਸ ਚੀਜ਼ ਦੀ ਮੰਗ ਸੀਗੀ ਤੇ ਹੁਣ ਤਕਰੀਬਨ ਸਾਰਿਆਂ ਕੋਲ ਹੀ ਜਿਹੜੀਆਂ ਨਵੀਆਂ ਗੱਡੀਆਂ ਹੈਗੀਆਂ, ਜਿਨ੍ਹਾਂ ਦੇ ਵੀ HD ਚੈਨਲ FM ਦੇ ਜਿਹੜੇ ਉਹ ਚੱਲਦੇ ਆ। FM ਦੇ ਉੱਤੇ 98.5 ਦੇ ਉੱਤੇ ਜਾ ਕੇ HD3 ਚੈਨਲ ਦੇ ਉੱਤੇ ਤੁਸੀਂ ਜਿਹੜਾ ਉਹ ਜਾਣਾ ਆ ਤੇ ਉੱਥੇ ਤੁਸੀਂ ਪੰਜਾਬੀ ਰੇਡੀਓ USA ਨੂੰ 24 ਘੰਟੇ 7 ਦਿਨ ਜਿਹੜਾ ਹੁਣ ਉੱਤੇ ਸੁਣ ਸਕਦੇ ਆ। ਪੂਰੇ ਬੇ ਏਰੀਏ ਦੇ ਵਿੱਚ ਜਿਹੜਾ ਉਹ ਚੱਲਦਾ ਆ। ਫਰੀਮੌਂਟ, ਹੇਵਰਡ, ਸੈਨ ਹੋਜ਼ੇ, ਸੈਂਟਾ ਕਲਾਰਾ, ਸਨੀਵੇਲ, ਮਿਲਪੀਟਸ, ਸੋ ਨਿਊਯਾਰਕ, ਯੂਨੀਅਨ ਬਿਲਕੁਲ, ਸਿਟੀ। ਪੂਰਾ ਰਾਜਕਨਵੀਰ ਸਿੰਘ ਜੀ, ਇੱਧਰੋਂ ਗਿਲਰਾਏ ਤੋਂ ਲੈ ਕੇ ਸੈਨ ਫਰਾਂਸਿਸਕੋ ਤੇ ਜੀ, ਓਕਲੈਂਡ, ਬਰਕਲੇ ਤੱਕ ਸਾਰਾ। ਜੀ, ਬਿਲਕੁਲ। ਸੋ ਸਾਰੇ ਦੇ ਸਾਰੇ ਥਾਵਾਂ ਦੇ ਉੱਤੇ ਤੁਸੀਂ ਸੁਣ ਸਕਦੇ। ਜਿਹੜੇ ਟਰੱਕਰਸ ਵੀ ਜਾਂਦੇ ਆ, ਜਿਨ੍ਹਾਂ ਦੇ ਵੀ HD ਚੈਨਲ ਉਹਨਾਂ ਦੇ ਟਰੱਕਾਂ ਦੇ ਵਿੱਚ ਹੈਗੇ ਆ, FM ਦੇ HD ਚੈਨਲ, ਉਹ HD3 ਦੇ ਉੱਤੇ ਜਿਹੜਾ ਜਾਣਾ ਹੈ 98.5 ਤੇ ਜਾ ਕੇ ਫਿਰ HD3 ਜਿਹੜਾ ਆ 2 ਵਾਰੀ ਹੋਰ ਜਿਹੜਾ ਨੱਪੋਗੇ ਤੇ ਫਿਰ HD3 ਦੇ ਉੱਤੇ ਜਿਹੜਾ ਤੁਸੀਂ ਪਹੁੰਚ ਜਾਓਗੇ ਤੇ ਫਿਰ ਉੱਥੇ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਸਕਦੇ। ਬਹੁਤ ਹੀ ਕਲੀਅਰ ਆਵਾਜ਼, ਬਹੁਤ ਹੀ ਸ਼ਾਨਦਾਰ ਆਵਾਜ਼, ਕੋਈ ਜਿਹੜੀ ਉਸ ਦੇ ਵਿੱਚ ਪ੍ਰੋਬਲਮ ਨਹੀਂ। ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਪ੍ਰੋਗਰਾਮ ਆ ਉਹ ਹੁਣ ਬੇ ਏਰੀਏ ਦੇ ਵਿੱਚ ਕਾਰਾਂ ਦੇ ਵਿੱਚ ਵੀ HD ਚੈਨਲ ਦੇ ਉੱਤੇ ਸੁਣ ਸਕਦੇ ਹੋ। 98.5 HD ਚੈਨਲ 3 ਦੇ ਉੱਤੇ ਜਾ ਕੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਹੁਣ ਤੁਸੀਂ ਸੁਣ ਸਕਦੇ ਹੈਗੇ ਆ। ਜੀ ਸੋ ਤੁਹਾਡੇ ਸਾਰਿਆਂ ਦੇ ਸਾਥ ਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਜਿਹੜਾ ਸਿੱਖ ਕੌਮ ਦਾ ਇੱਕ ਹੀਰਾ ਜਿਹੜਾ ਆ, ਉਸ ਨੂੰ ਹਿੰਦੁਸਤਾਨ ਦੀ ਸਰਕਾਰ ਨੇ 1428 ਦਿਨ ਹੋ ਗਏ ਆ ਰੋਂਗਫੁਲ ਇਨਪ੍ਰਿਜ਼ਨਮੈਂਟ ਦੇ ਲਈ। ਟੌਰਚਰ ਤੇ ਅਬਿਊਜ਼ ਹੋ ਰਿਹਾ ਉਹਦਾ, ਹਿਊਮਨ ਰਾਈਟਸ ਦਾ ਬ੍ਰੀਚ ਹੋ ਰਿਹਾ, ਇਨਜਸਟਿਸ ਆ। ਬਿਲਕੁਲ ਕਿਸੇ ਵੀ ਪ੍ਰੂਫ ਤੋਂ ਬਿਨਾਂ ਜਿਹੜੀ ਡਿਟੈਂਸ਼ਨ ਕੀਤੀ ਗਈ ਹੈ, ਕੋਈ ਐਵੀਡੈਂਸ ਨਹੀਂ, ਕੋਈ ਚਾਰਜ ਨਹੀਂ, ਕੋਈ ਕਨਵਿਕਸ਼ਨ ਨਹੀਂ। ਸੋ ਆਪਾਂ ਗੱਲ ਕਰ ਰਹੇ ਹਾਂ ਜੱਗੀ ਜੌਲ ਦੀ। ਅੱਜ ਫਰਵਰੀ 1 2021 ਨੂੰ 1428 ਦਿਨ ਹੋ ਗਏ ਆ 1 ਇੰਗਲੈਂਡ ਦਾ ਅਕਤੂਬਰ ਸਿਟੀਜ਼ਨ ਜਿਸ ਜੀ, ਨੂੰ ਇੰਡੀਆ ਦੇ ਵਿੱਚ ਅਰੈਸਟ ਕੀਤਾ ਹੈ। ਜੀ 1 ਅਕਤੂਬਰ ਅੱਜ ਹਾਂਜੀ ਫਰਵਰੀ ਜੀ। ਜੀ। ਸੋ ਬਿਲਕੁਲ। ਸੋ ਤੇ ਦੇਖੋ। ਇਹ ਦੱਸਦੀ ਜਾਈਏ ਸਰੋਤਿਆਂ ਨੂੰ ਭਈ ਹਿੰਦੁਸਤਾਨ ਦੀ ਸਰਕਾਰ ਨੇ ਇਸੇ ਤਰ੍ਹਾਂ ਇੰਗਲੈਂਡ ਤੋਂ 3 ਹੋਰ ਸਿੱਖਾਂ ਨੂੰ ਜਿਹੜੀ ਆ ਉੱਥੋਂ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਵੀ ਉਹੀ ਜਿਹੜਾ ਰੁਲਦੂ ਰਾਮ ਆ, ਉਹਦੇ ਕਤਲ ਦੇ ਕੇਸ ਦੇ ਵਿੱਚ। ਤੇ ਉਹ ਸਾਰਾ ਝੂਠਾ ਕੇਸ ਸੀ। ਸੋ ਉੱਥੇ ਦੀ ਜਿਹੜੀ ਸਿੱਖ ਸੰਗਤ ਆ, ਉਹਨਾਂ ਨੇ ਕਾਫੀ ਵੱਡੇ ਇਕੱਠੇ ਹੋ ਕੇ ਉਹਦਾ ਵਿਰੋਧ ਕੀਤਾ ਤੇ ਕੋਰਟ ਨੇ ਕਿਹਾ ਵੀ ਨਹੀਂ, ਇਹਨਾਂ ਦੇ ਕੋਈ ਚਾਰਜਿਸ ਨਹੀਂ, ਇਹਨਾਂ ਨੂੰ ਨਹੀਂ ਐਕਸਟ੍ਰਾਡਾਈਟ ਕੀਤਾ ਜਾ ਸਕਦਾ।
ਇੰਗਲੈਂਡ ਦੀ ਜਿਹੜੀ ਹੋਮ ਮਿਨਿਸਟਰ ਆ, ਉਹ ਪ੍ਰੀਤੀ ਪਟੇਲ ਆ। ਉਹ ਗੁਜਰਾਤ ਤੋਂ ਹੀ ਆ, ਜਿੱਥੇ ਤੋਂ ਮੋਦੀ ਆ, ਜਿਹਨੇ ਸਾਰੇ ਹਿੰਦੁਸਤਾਨ ਨੂੰ ਵਕਤ ਪਾਇਆ ਇਸ ਵੇਲੇ। ਸੋ ਉਸ ਦੇ ਰੀਕਾਲ ਦੇ ਲਈ ਹੁਣ ਸਿੱਖਾਂ ਨੇ ਜਿਹੜੀ ਪਟੀਸ਼ਨ ਸ਼ੁਰੂ ਕੀਤੀ ਆ, 11,000 ਤੋਂ ਵੱਧ ਸਿਗਨੇਚਰ ਉਹਦੇ ਆਲਰੇਡੀ ਇਕੱਠੇ ਹੋ ਚੁੱਕੇ ਆ। ਵੀ ਉਹ ਬਿਲਕੁਲ ਇੰਗਲੈਂਡ ਦੀ ਸਿਟੀਜ਼ਨ ਆ, ਇੰਗਲੈਂਡ ਦੀ ਹੋਮ ਮਿਨਿਸਟਰ ਆ, ਇੰਡੀਆ ਦੀ ਸਰਕਾਰ ਦੇ ਨਾਲ ਸਿੱਖਾਂ ਦੇ ਅਗੇਂਸਟ ਰਲੀ ਹੋਈ ਹੈਗੀ ਆ। ਜੀ, ਜੰਮੀ ਇਹ ਉੱਥੋਂ ਦੀ ਹੋਈ ਆ, ਗੁਜਰਾਤ ਦੀ ਨਹੀਂ ਜੰਮੀ। ਉਹਦੇ ਜੀ। ਜਿਹੜੇ ਪਰਿਵਾਰ ਆ ਜਿਹੜਾ ਹੈ ਉਹ ਇੱਥੋਂ ਉੱਠ ਕੇ ਜਿਹੜਾ ਆ ਗੁਜਰਾਤ ਤੋਂ ਜਿਹੜਾ ਉਹ ਗਿਆ ਸੀਗਾ, ਲੰਡਨ ਦੀ ਕਹਿੰਦੇ ਆ ਵੀ ਇਸ ਦਾ ਜਨਮ ਹੋਇਆ ਸੀ। ਅਗਲੀ ਜਿਹੜੀਆਂ ਆਪਾਂ ਗੱਲਾਂ ਦੇ ਉੱਤੇ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦੇ ਜਸਟਿਸ ਬ੍ਰੈਟ ਕੈਵੇਨਾ ਉਹ ਕੋਵਿਡ-19 ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਆ। ਬਾਕੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਟੈਸਟ ਕਰਾਇਆ, ਉਹ ਨੈਗੇਟਿਵ ਜਿਹੜੇ ਉਹ ਆਏ ਨੇ। ਸੁਪਰੀਮ ਕੋਰਟ ਦੀ ਨਵੀਂ ਟਰਮ ਜਿਹੜੀ ਆ ਉਹ ਆਉਂਦੇ ਸੋਮਵਾਰ ਤੋਂ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ। ਜਸਟਿਸ ਕੈਵੇਨਾ ਫੁੱਲੀ ਵੈਕਸੀਨੇਟ ਸੀਗੇ। ਇਹ ਇੱਕ ਬ੍ਰੇਕ ਥਰੂ ਕੇਸ ਕਹਿੰਦੇ ਆ ਵੀ ਉਹ ਦੇਖਿਆ ਗਿਆ ਹੈਗਾ ਆ, ਤੇ ਕਹਿੰਦੇ ਵੀ ਇਹ ਕੋਵਿਡ ਟੈਸਟ ਦੇ ਲਈ ਗਏ ਸੀਗੇ, ਕੱਲ੍ਹ ਜਿਹੜੇ ਉਹ ਗਏ ਸੀਗੇ, ਕਿਉਂਕਿ ਫੈਲੋ ਜਿਹੜੇ ਜਸਟਿਸ ਐਮੀ ਕੌਨੀ ਬੈਰਟ ਆ, ਉਹਨਾਂ ਦੀ ਜਿਹੜੀ ਇੱਕ ਸੈਰੇਮਨੀ ਅੱਜ ਹੋਣੀ ਸੀਗੀ, ਪਰ ਉਹ ਹੁਣ ਇਸ ਪੋਜ਼ੀਟਿਵ ਕੇਸ ਦੇ ਕਰਕੇ ਉਹ ਜਿਹੜੀ ਸੈਰੇਮਨੀ ਆ ਕਹਿੰਦੇ ਅਟੈਂਡ ਆ ਉਹ ਨਹੀਂ ਕਰ ਸਕਣਗੇ। ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਪਿਛਲੇ ਪੂਰਾ ਸਾਲ ਵਰਕ ਫਰੋਮ ਹੋਮ ਉਹਨਾਂ ਨੇ ਵੀ ਜਿਹੜਾ ਆ ਜਸਟਿਸਿਸ ਆ ਉਹਨਾਂ ਨੇ ਕੀਤਾ ਸੀਗਾ। ਸੋ ਹੁਣ ਦੇਖਣਾ ਹੋਊਗਾ ਵੀ ਹੁਣ ਕਹਿੰਦੇ ਆ ਵੀ ਸ਼ਾਇਦ ਇਨ ਪਰਸਨ ਓਰਲ ਆਰਗੂਮੈਂਟਸ ਆ ਉਸ ਦੇ ਲਈ ਜਿਹੜਾ ਆ ਟਰਮ ਦੇ ਵਿੱਚ ਥਾਂ ਜਿਹੜੀ ਉਹ ਬਣ ਸਕਦੀ ਹੈਗੀ ਆ। ਸੋ ਬਾਕੀ ਜਿਹੜੇ ਆ ਉਹਨਾਂ ਨੇ ਵੀ ਟੈਸਟ ਕਰਾਇਆ ਸੀ, ਉਹ ਸਾਰੇ ਜਿਹੜੇ ਉਹ ਨੈਗੇਟਿਵ ਆਏ ਨੇ। ਜੀ। ਅਗਲੀ ਖਬਰ ਆਪਣੇ ਗੋਲਡਨ ਗੇਟ ਬ੍ਰਿਜ ਕੈਲੀਫੋਰਨੀਆ ਤੋਂ ਆ ਰਹੀ ਹੈ। ਅੱਜ ਸਵੇਰੇ 7 ਵਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੋਲਡਨ ਗੇਟ ਬ੍ਰਿਜ ਨੂੰ ਜਿਹੜੇ ਪ੍ਰੋਟੈਸਟਰਸ ਆ, ਇਮੀਗ੍ਰੇਸ਼ਨ ਰਾਈਟਸ ਐਕਟਿਵਿਸਟਸ ਆ, ਉਹਨਾਂ ਨੇ ਪੂਰੀ ਤਰ੍ਹਾਂ ਜਾਮ ਰੱਖਿਆ, ਜਿਹਦੇ ਕਰਕੇ ਪੁਲਿਸ ਨੇ ਕੁਝ ਲੋਕਾਂ ਨੂੰ ਅਰੈਸਟ ਵੀ ਕੀਤਾ ਆ। ਕਾਫੀ ਕਾਰਾਂ ਟੋ ਵੀ ਹੋਈਆਂ। ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਐਕਟਿਵਿਸਟ ਆ ਇਕੱਠੇ ਹੋਏ ਸੀ ਵੀ 11 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਪੱਕਾ ਕੀਤਾ ਜਾਵੇ। ਜਿਹੜਾ ਡਾਟਾ ਆ ਰਿਹਾ ਕਹਿੰਦੇ ਵੀ 120 ਬਿਲੀਅਨ ਡਾਲਰ ਟੈਕਸਸ ਦੇ ਵਿੱਚ ਜਿਹੜੇ ਆ ਅਨਡਾਕੂਮੈਂਟਡ ਇਮੀਗ੍ਰੈਂਟ ਦਿੰਦੇ ਹੈਗੇ, ਟੈਕਸਸ ਜਿਹੜੇ ਆ ਫੈਡਰਲ ਟੈਕਸਸ। ਸੋ ਇਹ ਪ੍ਰੋਟੈਸਟ ਐਗਜ਼ੈਕਟਲੀ ਉਸੇ ਟਾਈਮ ਕੀਤਾ ਗਿਆ ਜਿਸ ਟਾਈਮ ਦੇ ਉੱਤੇ ਜਿਹੜੀ ਆ ਉੱਥੇ ਵੋਟਿੰਗ ਹੋਣੀ ਆ ਵਾਈਟ ਹਾਊਸ ਦੇ ਵਿੱਚ। ਪਰ ਅਨਡਾਕੂਮੈਂਟਡ ਲੋਕਾਂ ਨੂੰ ਪੱਕੇ ਕਰਨ ਦਾ ਮੁੱਦਾ ਉਹਦੇ ਵਿੱਚ ਇਨਕਲੂਡ ਨਹੀਂ ਕੀਤਾ ਗਿਆ। ਪਹਿਲਾਂ ਇਹ ਗੱਲ ਚੱਲ ਰਹੀ ਸੀ ਵੀ ਕਰਾਂਗੇ, ਸੋ ਉਹੀ ਪ੍ਰੈਸ਼ਰ ਪਾਉਣ ਦੇ ਲਈ ਜਿਹੜੇ ਆ ਐਕਟਿਵਿਸਟ ਉਹਨਾਂ ਵੱਲੋਂ ਇਹ ਪ੍ਰੋਟੈਸਟ ਕੀਤਾ ਗਿਆ। ਜੀ, ਜਿਹੜੇ ਸੈਨੇਟ ਦੇ ਪਾਰਲੀਮੈਂਟੇਰੀਅਨ ਆ, ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਵੀ ਇਸ ਨੂੰ ਰੀਕਨਸੀਲੀਏਸ਼ਨ ਬਿੱਲ ਦੇ ਵਿੱਚ ਇਮੀਗ੍ਰੇਸ਼ਨ ਦੇ ਇਸ ਮੁੱਦੇ ਨੂੰ ਐਡ ਨਹੀਂ ਕੀਤਾ ਜਾ ਸਕਦਾ। ਸੋ ਇਹ ਪ੍ਰੋਟੈਸਟ ਕਰ ਰਹੇ ਆ ਵੀ ਇਸ ਰੀਕਨਸੀਲੀਏਸ਼ਨ ਬਿੱਲ ਦੇ ਵਿੱਚ ਪਾਰਲੀਮੈਂਟੇਰੀਅਨ ਦੀ ਨਾ ਸੁਣਦੇ ਹੋਏ ਉਹਦੇ ਉੱਤੋਂ ਦੀ ਜਿਹੜਾ ਕਹਿ ਲਓ ਵੀ ਲੱਤ ਘੁਮਾ ਕੇ ਇਸ ਮੁੱਦੇ ਨੂੰ ਇਸ ਬਿੱਲ ਦੇ ਵਿੱਚ ਐਡ ਕੀਤਾ ਜਾਵੇ। ਉਧਰ ਕੱਲ ਇਨਫਰਾਸਟ੍ਰਕਚਰ ਦੇ ਉੱਤੇ ਜਿਹੜੀ ਬਾਈਪਾਰਟੀਜ਼ਨ ਜਿਹੜਾ ਬਿੱਲ ਸੀਗਾ ਉਸ ਦੇ ਉੱਤੇ ਹਾਊਸ ਦੇ ਵਿੱਚ ਵੋਟ ਕਰਵਾਉਣ ਬਾਰੇ ਪਹਿਲਾਂ ਸੋਚਿਆ ਜਾ ਰਿਹਾ ਸੀਗਾ। ਅਖੀਰਲੇ ਮੌਕੇ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਇਸ ਬਿੱਲ ਨੂੰ ਪੇਸ਼ ਨਹੀਂ ਕੀਤਾ, ਵੋਟ ਜਿਹੜੀ ਉਹ ਨਹੀਂ ਕਰਵਾਈ ਗਈ। ਕੱਲ ਜਿਹੜੀ ਪ੍ਰੋਗਰੈਸਿਵ ਕਾਕਸ ਦੀ ਜਯਾਪਾਲ ਜਿਹੜੀ ਲਾਅ ਮੇਕਰ ਸੀ, ਉਹਨਾਂ ਨੇ ਕਿਹਾ ਸੀਗਾ ਵੀ ਮੁਸ਼ਕਲ ਹੀ ਲੱਗਦਾ ਵੀ ਇਸ ਦੇ ਉੱਤੇ ਵੋਟ ਹੋਵੇ, ਕਿਉਂਕਿ ਹਾਲ ਦੀ ਘੜੀ ਇਹਨਾਂ ਦੇ ਕੋਲ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਕੋਲ ਵੋਟਾਂ ਨਹੀਂ ਹੈਗੀਆਂ ਇਸ ਨੂੰ ਪਾਸ ਕਰਵਾਉਣ ਦੇ ਲਈ। ਨੈਂਸੀ ਪਲੋਸੀ ਨੇ ਆਪਣੇ ਜਿਹੜੇ ਸਾਥੀ ਡੈਮੋਕ੍ਰੇਟਸ ਆ ਉਹਨਾਂ ਨੂੰ ਇਹ ਕਿਹਾ ਆ ਵੀ ਤੁਸੀਂ ਇਸ ਨੂੰ ਪਾਸ ਕਰਾਉਣ ਦੇ ਲਈ ਗੱਲ ਕਰੋ। ਉਧਰ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਪਹਿਲੋਂ ਰੀਕਨਸੀਲੀਏਸ਼ਨ ਵਾਲੇ ਨੂੰ ਜਿਹੜਾ ਆ ਉਸ ਦੇ ਵਿੱਚ ਉਸ ਦੇ ਵਿੱਚ ਸਮਰਥਨ ਲਓ, ਜਿਹੜੇ ਜੋ ਮੈਨਚਿਨ ਤੇ ਕ੍ਰਿਸਟਨ ਸਿਨੇਮਾ ਦਾ ਆ, ਫਿਰ ਅਸੀਂ ਜਿਹੜਾ ਇਸ ਨੂੰ ਵੀ ਪਾਸ ਕਰਾਂਗੇ। ਸੋ ਜਾਂ ਤਾਂ ਦੋਨੋਂ ਹੀ ਪਾਸ ਹੋਣਗੇ ਲੱਗਦਾ ਹੈ ਹਰਜੋਤ ਸਿੰਘ ਜੀ, ਜਾਂ ਦੋਨੋਂ ਹੀ ਜਿਹੜੇ ਲੱਗਦਾ ਹੈ ਉਹ ਰਹਿ ਜਾਣਗੇ। ਉੱਦਾਂ ਗੱਲਬਾਤ ਜਿਹੜੀ ਕ੍ਰਿਸਟਨ ਸਿਨੇਮਾ ਤੇ ਜੋ ਮੈਨਚਿਨ ਦੇ ਨਾਲ ਜਿਹੜੇ ਰੀਕਨਸੀਲੀਏਸ਼ਨ ਬਿੱਲ ਆ ਉਸ ਨੂੰ ਲੈ ਕੇ ਜਿਹੜੇ ਸੀਨੀਅਰ ਡੈਮੋਕ੍ਰੇਟਸ ਆ ਉਹਨਾਂ ਦੀ ਚੱਲ ਰਹੀ ਹੈ। ਪ੍ਰੈਜ਼ੀਡੈਂਟ ਨੇ ਖੁਦ ਵੀ ਉਹਨਾਂ ਦੇ ਨਾਲ ਗੱਲ ਜਿਹੜੀ ਉਹ ਕੀਤੀ ਸੀਗੀ। ਜੋ ਮੈਨਚਿਨ ਨੇ ਕੱਲ ਕਿਹਾ ਸੀਗਾ ਵੀ $1.5 ਟ੍ਰਿਲੀਅਨ ਦੀ ਲਾਗਤ ਤੋਂ ਵੱਧ ਦੇ ਕਿਸੇ ਵੀ ਬਿੱਲ ਦੇ ਉੱਤੇ ਮੈਂ ਜਿਹੜਾ ਆ ਉਹ ਸਾਈਨ ਨਹੀਂ ਕਰੂੰਗਾ। ਦਿਸ ਇਜ਼ ਟੂ ਮੱਚ, ਵੀ ਇਹ ਜ਼ਿਆਦਾ ਮਨੀ ਇਸ ਦੇ ਵਿੱਚ ਹੈਗੀ ਆ। ਸੋ ਇੰਨੀ ਜਿਹੜੀ ਉਹ ਨਹੀਂ ਹੋਣੀ ਹੈ। ਕ੍ਰਿਸਟਨ ਸਿਨੇਮਾ ਦੇ ਉੱਤੇ ਹੁਣ ਉਹਨਾਂ ਦੇ ਜਿਹੜਾ ਉਹਨਾਂ ਨੂੰ ਟੱਕਰ ਦੇਣ ਵਾਲਾ ਜਿਹੜਾ ਵੀ ਉਮੀਦਵਾਰ ਹੋਊਗਾ
ਉਸ ਦੀ ਸਪੋਰਟ ਕਰਨ ਦੇ ਲਈ ਜਿਹੜੀ ਆ ਹੁਣ ਉਹ ਕਰਨਗੇ। ਇਸ ਤਰੀਕੇ ਦੇ ਨਾਲ ਜਿਹੜਾ ਹੁਣ ਉਸ ਦੇ ਉੱਤੇ ਵੀ ਪ੍ਰੈਸ਼ਰ ਜਿਹੜਾ ਉਹ ਪਾਇਆ ਜਾ ਰਿਹਾ ਆ। ਨੈਂਸੀ ਪਲੋਸੀ ਨੇ ਕੱਲ੍ਹ ਕਿਹਾ ਸੀਗਾ ਵੀ ਜਦੋਂ ਵੀ ਇਸ ਦੇ ਉੱਤੇ ਵੋਟ ਹੋਊਗੀ ਉਦੋਂ ਹੀ ਵੋਟ ਕਰਵਾਵਾਂਗੇ ਜਦੋਂ ਸਾਡੇ ਕੋਲ ਇਸ ਨੂੰ ਪਾਸ ਕਰਾਉਣ ਦੀ ਇਨਫ ਕਹਿ ਲਓ ਵੀ ਲਾਅ ਮੇਕਰਸ ਨਾਲ ਹੋਣਗੇ। ਸੋ ਹਾਲ ਦੀ ਘੜੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ ਇਹ ਏਜੰਡਾ ਹੈਗਾ ਆ, ਚਾਹੇ ਇਨਫਰਾਸਟਰਕਚਰ ਦਾ ਆ ਤੇ ਚਾਹੇ ਉਹਨਾਂ ਦਾ ਰੀਕਨਸੀਲੀਏਸ਼ਨ ਬਿੱਲ ਦਾ ਆ, ਵਿੱਚ ਵਿਚਾਲੇ ਲਟਕ ਰਿਹਾ ਆ। ਜੋ ਮੈਨਸ਼ਨ ਹੁਣਾਂ ਨੇ ਕੱਲ੍ਹ ਇਹ ਇਸ਼ਾਰਾ ਕੀਤਾ ਸੀਗਾ ਵੀ ਸਾਲ ਦੇ ਐਂਡ ਤੱਕ ਰੀਕਨਸੀਲੀਏਸ਼ਨ ਬਿੱਲ ਉਸ ਦੇ ਪਾਸ ਕਰਵਾਏ ਜਾਣ ਤੱਕ ਦੀ ਗੱਲ ਬਣ ਸਕਦੀ ਆ, ਜੇ ਦੋਨੋਂ ਹੀ ਤਰਫੋਂ ਇਨ ਗੁੱਡ ਫੇਥ ਜਿਹੜੀ ਨੈਗੋਸੀਏਸ਼ਨ ਹੋਣ। ਜੀ। ਅੱਜ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਹੁਣਾਂ ਦਾ 97ਵਾਂ ਜਨਮ ਦਿਨ ਆ, 97th ਬਰਥਡੇ ਆ। ਸਭ ਤੋਂ ਲੰਮੀ ਉਮਰ ਦੇ ਪ੍ਰੈਜ਼ੀਡੈਂਟ ਜਿਹੜੇ ਆ USA ਦੀ ਹਿਸਟਰੀ ਵਿੱਚ ਲਿਵਿੰਗ ਪ੍ਰੈਜ਼ੀਡੈਂਟ ਜਿਹੜੇ ਜਿੰਮੀ ਕਾਰਟਰ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੀ 75ਵੀਂ ਵੈਡਿੰਗ ਐਨਵਰਸਰੀ ਵੀ ਮਨਾਈ ਸੀਗੀ। ਸਭ ਤੋਂ ਮੋਸਟ ਪ੍ਰੋਡਕਟਿਵ ਪ੍ਰੈਜ਼ੀਡੈਂਟ ਜੇ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਜਾਵੇ ਜਿੰਮੀ ਕਾਰਟਰ ਆ। ਈਵਨ ਕੁਛ ਮਹੀਨੇ ਪਹਿਲਾਂ ਤੱਕ ਵੀ ਉਹਨਾਂ ਨੇ ਇੱਕ ਕੌਜ਼ ਲਿਆ ਆ ਹੈਬੀਟੈਟ ਫॉर ਹਿਊਮੈਨਿਟੀ ਦਾ, ਵੀ ਜਿਹੜੇ ਲੋਕਾਂ ਕੋਲ ਘਰ ਨਹੀਂ ਬਣ ਸਕਦੇ ਉਹਨਾਂ ਦੇ ਘਰ ਬਣਾਉਂਦੇ ਆ। ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸਾਊਥ ਅਮਰੀਕਾ 'ਚ ਬਹੁਤ ਮੁਲਕਾਂ 'ਚ ਜਾ ਕੇ ਉਹਨਾਂ ਨੇ ਇਹ ਜਿਹੜੀ ਸੇਵਾ ਕੀਤੀ ਹੈਗੀ। ਜੀ ਬਿਲਕੁਲ, ਇਹ ਉਹੀ ਨੇ ਜਿਨ੍ਹਾਂ ਨੇ ਆਪਣੇ ਬਾਗ ਵੀ ਵੇਚ ਦਿੱਤੇ ਸੀਗੇ ਵੀ ਕਿਤੇ ਕੌਨਫਲਿਕਟ ਆਫ ਇੰਟਰਸਟ ਜਿਹੜਾ ਆ ਉਹ ਨਾ ਕੋਈ ਕਹਿ ਦੇਵੇ। ਤੇ ਅੱਜ ਆਪਾਂ ਦੇਖਦੇ ਹਾਂ ਜਿਹੜੇ ਸਾਬਕਾ ਰਾਸ਼ਟਰਪਤੀ ਵੀ ਸੀਗੇ ਵੀ ਉਹ ਕੇਅਰ ਹੀ ਨਹੀਂ ਕਰਦੇ, ਕਹਿੰਦੇ ਚੱਕ ਦਿਓ ਕੰਮ, ਆਪਾਂ ਨੂੰ ਚੱਕਰ ਹੀ ਜਿਹੜਾ ਉਸ ਦੇ ਵਿੱਚ ਹੈ ਨਹੀਂ ਆ। ਕੋਵਿਡ-19 ਦੇ ਇਲਾਜ ਦੇ ਲਈ ਇੱਕ ਐਕਸਪੈਰੀਮੈਂਟਲ ਪਿਲ ਮੈਰਿਕ ਨੇ ਜਿਹੜੀ ਅਨਾਊਂਸ ਕੀਤੀ ਹੈ, ਇੱਕ ਕੰਪਨੀ ਆ। ਤੇ ਉਹਨਾਂ ਨੇ ਉਹਨਾਂ ਦੀ ਵੈਬਸਾਈਟ ਦੇ ਮੁਤਾਬਕ, ਉਹਨਾਂ ਦੇ ਹੀ ਇੱਕ ਪ੍ਰੈਸ ਰਿਲੀਜ਼ ਦੇ ਮੁਤਾਬਕ ਉਹ ਕਹਿ ਰਹੇ ਆ ਵੀ ਇਸ ਦਵਾਈ ਦੇਣ ਦੇ ਨਾਲ ਜਿਹੜਾ ਕੋਵਿਡ-19 ਦਾ ਨਾਲ ਜਿਹੜਾ ਰਿਸਕ ਆਫ ਹੌਸਪੀਟਲਾਈਜੇਸ਼ਨ ਆ, ਜਿਹੜਾ ਇਲਾਜ ਦੇ ਲਈ ਜਾਂਦੇ ਆ ਤੇ ਜਾਂ ਮਰਨ ਦੀ ਸੰਭਾਵਨਾ ਜਿਹੜੀ ਬਣਦੀ ਆ ਉਹ ਅੱਧੀ ਰਹਿ ਜਾਂਦੀ ਆ। ਜੀ 700 ਤੋਂ ਵੱਧ ਲੋਕਾਂ ਦੇ ਉੱਤੇ ਇਹਨਾਂ ਨੇ ਇਸ ਪਿਲ ਦਾ ਜਿਹੜਾ ਉਹ ਟਰਾਇਲ ਕੀਤਾ, ਜਿਨ੍ਹਾਂ ਨੂੰ ਮੋਡਰੇਟ ਥੋੜ੍ਹੇ ਲੋ ਲੈਵਲ ਜਾਂ ਜਿਨ੍ਹਾਂ ਨੂੰ ਮੋਡਰੇਟ ਲੈਵਲ ਦੇ ਜਿਹੜੇ ਕੋਵਿਡ ਦੇ ਸਿੰਪਟਮ ਸੀਗੇ 5 ਦਿਨਾਂ ਦੇ ਵਿੱਚ ਤੇ ਕਹਿੰਦੇ ਵੀ ਤੇ ਪਲਸੀਬੋ ਦਿੱਤੇ ਗਏ ਅੱਧਿਆਂ ਨੂੰ ਤੇ ਅੱਧਿਆਂ ਨੂੰ ਜਿਹੜੀ ਇਹ ਦਵਾਈ ਦਿੱਤੀ ਗਈ। ਪਲਸੀਬੋ ਜਿਨ੍ਹਾਂ ਨੂੰ ਇਹ ਦਿੱਤੀ ਗਈ ਉਹਨਾਂ ਦੇ ਵਿੱਚ ਜਿਹੜੇ ਕਹਿੰਦੇ ਵੀ ਜ਼ੇਰੇ ਇਲਾਜ ਹੋਏ ਜਾਂ ਮਰੇ ਆ, ਉਹਦੇ ਨਾਲੋਂ ਜਿਹੜੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਇਹ ਦਵਾਈ ਦਿੱਤੀ ਗਈ ਉਹ ਅੱਧੇ ਹੀ ਲੋਕ ਜਿਹੜੇ ਬਿਮਾਰ ਹੋਏ ਆ ਜਾਂ ਉਹ ਮਰੇ ਹੈਗੇ ਆ। ਸੋ ਹੁਣ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈਗਾ ਵੀ ਕੋਵਿਡ-19 ਦੇ ਇਲਾਜ ਦੇ ਲਈ ਜਿਹੜੀ ਐਕਸਪੈਰੀਮੈਂਟਲ ਡਰੱਗ ਆ ਉਹ ਰਿਡਿਊਸ ਕਰਦੀ ਆ ਰਿਸਕ ਆ, ਉਸ ਨੂੰ ਘਟਾਉਂਦੀ ਆ। ਹੁਣ ਇਹ ਜੀ ਡਾਟਾ ਜਦੋਂ ਪੇਸ਼ ਕਰਨਗੇ ਉਸ ਤੋਂ ਬਾਅਦ ਦੇ ਵਿੱਚ ਹੀ ਕਹਿੰਦੇ ਆ ਵੀ ਪਤਾ ਲੱਗੂਗਾ ਅਸਲ ਦੇ ਵਿੱਚ ਵੀ ਕੀ ਕਹਾਣੀ ਇਸ ਸਾਰੇ ਕਾਸੇ ਦੇ ਵਿੱਚ ਰਹੀ ਹੈ। ਜੀ ਬਿਲਕੁਲ, ਉਹਨਾਂ ਨੇ ਪੂਰੇ ਦੁਨੀਆ ਦੇ ਮੁਲਕਾਂ ਨੂੰ ਜਿਹੜੀ ਆ ਇਸ ਅਪਰੂਵਲ ਦੀ ਮੰਗ ਕੀਤੀ ਹੈਗੀ ਆ। ਮਰਕ ਬਹੁਤ ਵੱਡੀ ਕੰਪਨੀ ਹੈਗੀ ਆ ਤੇ ਇਹਨਾਂ ਦੇ ਪਾਰਟਨਰ ਰਿਜਬੈਕ ਬਾਇਓਥੈਰਾਪਿਊਟਿਕ ਜਿਹੜੀ ਕੰਪਨੀ ਆ। ਸੋ ਜਿਹੜੀ ਦਵਾਈ ਆ ਉਹ ਕਹਿੰਦੇ ਆ ਵੀ ਬਹੁਤ ਜ਼ਿਆਦਾ ਇਫੈਕਟਿਵ ਹੈਗੀ ਆ ਤੇ ਦਵਾਈ ਦਾ ਨਾਂ ਮੁੱਲ ਨੂੰ ਪੀਰਾਵੀਰ ਕਰਕੇ ਜਿਹੜਾ ਦੱਸਿਆ ਜਾ ਰਿਹਾ ਹੈ। ਤੇ ਅਗਲੀ ਖਬਰ ਆਪਣੇ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਹੈ ਰਾਜਕਨਵੀਰ ਸਿੰਘ ਜੀ। ਵੀ ਕਹਿੰਦੇ ਵੀ ਬੇ ਏਰੀਆ ਦੇ ਵਿੱਚ ਸਭ ਤੋਂ ਵੱਡਾ ਇੱਕ ਜਿਹੜਾ ਆ ਮਰਵਾਨਾ ਪਲਾਂਟਸ ਦਾ ਬਸਟ ਹੋਇਆ ਆ ਤੇ ਕਹਿੰਦੇ ਪਈ 5 ਲੱਖ ਮਰਵਾਨਾ ਦੇ ਪਲਾਂਟਸ ਲੱਖਾਂ ਦੀ ਸਕੁਅਰ ਫੁੱਟ ਵਾਲੇ ਜਿਹੜੇ ਵੇਅਰ ਹਾਊਸ ਸੀ ਉਹਨਾਂ ਦੇ ਵਿੱਚ ਇਹ ਉਗਾਏ ਜਾ ਰਹੇ ਸੀ। ਦੇਖ ਲਓ। $10 ਮਿਲੀਅਨ ਦਾ ਜਿਹੜਾ ਕੈਸ਼ ਆ ਉਹ ਵੀ ਜਿਹੜਾ ਫੜਿਆ ਗਿਆ। ਕਈ ਗਨਸ ਫੜੀਆਂ ਗਈਆਂ ਹੈਗੀਆਂ। ਜੇ ਟੋਟਲ ਕਹਿੰਦੇ ਸਾਰਾ ਆਪਰੇਸ਼ਨ ਦੇਖਿਆ ਜਾਵੇ ਇਹ ਤੋਂ 6 ਟਨ ਮਰਵਾਨਾ ਇਹਨਾਂ ਜਿਹੜੇ ਪੌਦੇ ਸੀ ਇਹਨਾਂ ਤੋਂ ਬਣਨਾ ਸੀਗਾ ਤੇ $42 ਮਿਲੀਅਨ ਵਰਥ ਆਫ ਜਿਹੜੀ ਇਹ ਸਾਰਾ ਸਮਾਨ ਸੀਗਾ। ਜੀ ਦੇਖ ਲਓ ਹਾਲ। 5 ਲੱਖ ਮੈਰੀਜੁਆਨਾ ਦੇ ਪਲਾਂਟ ਸੀਗੇ ਜੀ, ਜੀ ਜਿਹੜੇ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਉਹ ਉਗਾ ਰਹੇ ਸੀ। ਹੁਣ ਉੱਦਾਂ ਕਿਉਂਕਿ ਇੱਥੇ ਰੀਕ੍ਰੀਏਸ਼ਨਲੀ ਅਲਾਊਡ ਹੈਗਾ ਆ, ਲੀਗਲ ਹੈਗੀ ਆ। ਪਰ ਇਹ ਇਲੀਗਲ ਆਪਰੇਸ਼ਨ ਸੀਗਾ ਜਿੱਦਾਂ। ਨਹੀਂ, ਮੈਂ ਉਹੀ ਕਹਿ ਰਿਹਾ ਨਾ ਵੀ ਹਾਂਜੀ ਲੀਗਲ ਸੀਗੀ, ਇਸ ਲਈ ਇਹਨਾਂ ਨੇ ਵੇਚਣੀ ਸੀਗੀ ਨਾ,
ਸੋ ਇਹ ਚਾਹੁੰਦੇ ਸੀਗੇ ਵੀ ਜ਼ਿਆਦਾ ਪੈਸੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਉਹ ਬਣਾਏ ਜਾਣ। ਜਿੱਦਾਂ ਆਪਾਂ ਦੇਖਦੇ ਆ ਵੀ ਕਈ ਵਾਰੀ ਜਿੱਦਾਂ ਪੰਜਾਬ ਦੇ ਵਿੱਚ ਨਹੀਂ ਖਬਰ ਆਉਂਦੀ ਵੀ ਸ਼ਰਾਬ ਦੀ ਭੱਠੀ ਜਿਹੜੀ ਉਹ ਫੜੀ ਗਈ ਆ। ਸੋ ਉਸ ਹਿਸਾਬ ਦੇ ਨਾਲ ਇਹ ਧੱਕੇ ਦੇ ਨਾਲ ਹੀ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਉਗਾ ਰਹੇ ਸੀਗੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਡੈਟ ਸੀਲਿੰਗ ਨੂੰ ਲੈ ਕੇ ਸੀਨੀਅਰ ਬਾਈਡਨ ਹੋਣਾ ਦੇ ਜਿਹੜੇ ਏਡਜ਼ ਆ ਨਾਲ ਉਹਨਾਂ ਦੇ ਕੰਮ ਕਰਨ ਵਾਲੇ ਆ, ਕਹਿੰਦੇ ਵੀ ਉਹ ਪ੍ਰਾਈਵੇਟਲੀ ਇਹ ਦੇਖ ਰਹੇ ਸੀਗੇ, ਇਹ ਆਪਸ਼ਨਸ ਦੇਖ ਰਹੇ ਸੀਗੇ ਵੀ ਕਿਸੇ ਢੰਗ ਦੇ ਨਾਲ ਪੇਮੈਂਟਸ ਜਾਰੀ ਰੱਖੀਆਂ ਜਾ ਸਕਦੀਆਂ ਆ ਯੂਐਸ ਦੀਆਂ, ਜੇ ਡੈਟ ਸੀਲਿੰਗ ਨੂੰ ਉਹ ਬ੍ਰੀਚ ਕਰ ਜਾਂਦੇ ਹੈਗੇ ਆ। ਸੋ ਇੱਕ ਰਿਵਿਊ ਕਹਿੰਦੇ ਆ ਇਹ ਕੀਤਾ ਗਿਆ ਸੀਗਾ। ਸੋ ਵੀ ਬਾਏ ਚਾਂਸ ਵੀ ਜੇ ਡੈਟ ਸੀਲਿੰਗ ਆਪਾਂ ਕਰ ਜਾਂਦੇ ਆ, ਬ੍ਰੀਚ ਕਰ ਜਾਂਦੇ ਆ ਤੇ ਫਿਰ ਕੀ ਹੋਊਗਾ। ਸੋ ਡਿਪਾਰਟਮੈਂਟ ਆਫ ਟ੍ਰੈਜਰੀ ਦੇ ਦੁਆਰਾ ਜਿਹੜੇ ਜੈਨੇਟ ਯੈਲਨ ਆ, ਉਹਨਾਂ ਨੇ ਇਹੀ ਕਿਹਾ ਸੀਗਾ ਵੀ ਗਵਰਨਮੈਂਟ ਸਿਰਫ 18 ਅਕਤੂਬਰ ਤੱਕ ਜਿਹੜੀ ਉਹ ਚੱਲ ਸਕਦੀ ਆ। ਪਰ ਕੱਲ ਜਿਹੜਾ ਸਟਾਪ ਗੈਪ ਦਾ ਬਿੱਲ ਸੀਗਾ ਉਸ ਨੂੰ ਪਾਸ ਕਰ ਦਿੱਤਾ ਗਿਆ ਸੀ ਦੋਨਾਂ ਹੀ ਸਦਨਾਂ ਦੇ ਵਿੱਚ, ਤੇ ਫਿਰ ਝੱਟ ਦੇਣੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਵੀ ਉਸ ਦੇ ਉੱਤੇ ਸਾਈਨ ਕਰ ਦਿੱਤੇ ਸੀਗੇ। ਸੋ ਹੁਣ 1 ਸਾਲ ਤੱਕ ਜਿਹੜੀ ਫਿਕਰ ਆ ਸਰਕਾਰ ਦੇ ਖਰਚੇ ਚਲਾਉਣ ਦੀ, ਉਹ ਹਾਲ ਦੀ ਘੜੀ ਮੁੱਕ ਗਈ ਆ। ਜੀ। ਅਗਲੀ ਖਬਰ ਜਿਹੜੀ ਹੈ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਦੇ ਲਈ ਇੰਡੀਆ ਇੱਕ ਸਿਰਦਰਦੀ ਬਣ ਸਕਦਾ ਆ। ਇੰਡੀਆ ਵਾਲੇ 5 ਬਿਲੀਅਨ ਡਾਲਰ ਦੀ ਜਿਹੜੀ ਆਰਮ ਡੀਲ ਆ ਰਸ਼ੀਆ ਦੇ ਨਾਲ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਉਹਨਾਂ ਨੇ 5 ਰਸ਼ੀਅਨ ਮੇਡ S-400 에ਅਰ ਡਿਫੈਂਸ ਸਿਸਟਮ ਜਿਹੜੇ ਆ ਉਹ ਲੈਣੇ ਹੈਗੇ ਆ। ਜੀ। ਉਧਰ ਨਿਊਯਾਰਕ ਨੇ ਕਹਿੰਦੇ ਆ ਵੀ ਆਪਣੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੇ ਲਈ ਮੈਂਡੇਟ ਜਾਰੀ ਕਰ ਦਿੱਤਾ ਸੀਗਾ ਵੀ ਜਾਂ ਤਾਂ ਟੀਕਾ ਲਵਾਓ, ਨਹੀਂ ਤਾਂ ਨੌਕਰੀ ਤੋਂ ਤੁਹਾਨੂੰ ਜਿਹੜਾ ਅਸੀਂ ਲਾਂਭੇ ਕਰਾਂਗੇ। ਕਹਿੰਦਾ ਵੀ ਇਹ ਕਰਨ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਵੈਕਸੀਨ ਮੈਂਡੇਟ ਲਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਰੇਟ ਆ ਉਹ ਹੁਣ ਵੱਧ ਗਿਆ ਹੈਗਾ ਆ। ਹਸਪਤਾਲਾਂ ਦੇ ਸਟਾਫ ਦੇ ਵਿੱਚ ਜਿਹੜੇ ਫੁੱਲੀ ਵੈਕਸੀਨੇਟਿਡ ਲੋਕਾਂ ਦੀ ਜਿਹੜੀ ਸੰਖਿਆ ਆ ਉਹ ਹੁਣ 87% ਕਹਿੰਦੇ ਆ ਉਹ ਹੋ ਚੁੱਕੀ ਹੈਗੀ ਆ। ਤੇ ਸੋ ਕਹਿੰਦੇ ਵੀ 99 ਤੋਂ 92% ਜਿਹੜੇ ਸਟਾਫ ਹਸਪਤਾਲਾਂ 'ਚ ਨਰਸਿੰਗ ਹੋਮਸ, ਅਡਲਟ ਕੇਅਰ ਫੈਸਿਲਿਟੀਜ਼ ਆ ਉਹਨਾਂ ਦੇ ਵਿੱਚ ਉਹਨਾਂ ਨੇ ਐਟਲੀਸਟ ਇੱਕ ਟੀਕਾ ਜਿਹੜਾ ਆ ਉਹ ਲਗਵਾ ਲਿਆ ਹੈਗਾ ਆ। ਸੋ ਇਹ ਕਹਿੰਦੇ ਵੀ ਜਦੋਂ ਸਟੇਟ ਨੇ ਮੈਂਡੇਟ ਲਾਇਆ ਸੀ, ਪ੍ਰੋਟੈਸਟ ਵੀ ਜਿਹੜਾ ਆ ਇਸ ਨੂੰ ਇਸ ਦਾ ਦੇਖਣਾ ਪਿਆ ਸੀਗਾ ਡਾਕਟਰਸ ਤੇ ਨਰਸਿਸ ਆ ਉਹਨਾਂ ਦੇ ਦੁਆਰਾ ਵੀ। ਤੇ ਬਾਅਦ ਦੇ ਵਿੱਚ ਇਹਨਾਂ ਨੇ ਸਖਤੀ ਜਿਹੜੀ ਉਹ ਕਰ ਦਿੱਤੀ, ਭਾਈ ਤੁਹਾਨੂੰ ਅਨਇੰਪਲੋਇਮੈਂਟ ਵੀ ਜਿਹੜੀ ਉਹ ਮਿਲਦੀ ਨਹੀਂ ਆ, ਕਿਉਂਕਿ ਤੁਸੀਂ ਜਿਹੜੀ ਇੱਕ ਇੰਪਲੋਇਮੈਂਟ ਦੀ ਸ਼ਰਤ ਆ ਉਸ ਨੂੰ ਜਾਣਬੁੱਝ ਕੇ ਪੂਰਾ ਨਾ ਕਰਕੇ ਤੁਸੀਂ ਨੌਕਰੀ ਤੋਂ ਲਾਂਭੇ ਜਿਹੜੇ ਉਹ ਹੋ ਰਹੇ ਹੈਗੇ ਜੀ। ਆ। ਸੋ ਹੁਣ ਜਾਂਦੇ-ਜਾਂਦੇ ਇੱਕ ਫਾਇਰ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ। ਜਿਹੜਾ ਸਕੁਆਇਰ ਨੈਸ਼ਨਲ ਪਾਰਕ ਆ, ਆਪਾਂ ਨੂੰ ਪਤਾ ਹੀ ਆ KNP ਕੰਪਲੈਕਸ ਫਾਇਰ ਉਸ ਦਾ ਨਾਂ ਦੱਸਿਆ ਗਿਆ ਹੈ। ਉਹ ਸਿਰਫ ਹਜੇ ਤੱਕ 20% ਕੰਟੇਨ ਹੋਈ ਆ। ਪਿਛਲੇ ਹਫ਼ਤੇ ਟੁਲੈਰੀ ਕਾਉਂਟੀ ਦੇ ਕੁਛ ਹਿੱਸਿਆਂ ਨੂੰ ਇਵੈਕੂਏਟ ਕੀਤਾ ਗਿਆ ਸੀ। ਅੱਜ ਹੁਣ ਘੰਟਾ ਕੁ ਪਹਿਲਾਂ ਖਬਰ ਆ ਰਹੀ ਆ ਵੀ ਫ੍ਰਿਜ਼ਨੋ ਕਾਉਂਟੀ ਦੇ ਕੁਛ ਏਰੀਏ ਜਿਹੜੇ ਉਹ ਪਾਰਕ, ਜਿਹੜਾ ਨੈਸ਼ਨਲ ਪਾਰਕ ਆ ਉਹਦੇ ਫੁੱਟ ਹਿਲਸ ਦੇ ਗਰਾਊਂਡਸ ਤੇ ਹੈਗੇ ਆ, ਉੱਥੋਂ ਲੋਕਾਂ ਨੂੰ ਇਵੈਕੂਏਟ ਕਰਨ ਨੂੰ ਕਿਹਾ ਗਿਆ ਹੈਗਾ ਆ। ਸੋ ਸਿਰਫ 20% ਕੰਟੇਨਡ ਹੋਈ ਆ। 49,496 ਏਕੜ ਸੜ ਕੇ ਜਿਹੜੇ ਆ ਹੁਣ ਤੱਕ ਇਸ KNP ਫਾਇਰ ਦੇ ਵਿੱਚ ਸਵਾਹ ਹੋ ਚੁੱਕੇ ਆ। ਜੀ, ਤੇ ਇੱਥੇ ਇਜਾਜ਼ਤ ਲੈਂਦੇ ਆ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA। US